ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਸ਼ਾਮ ਦੇ ਬੁਲੇਟਿਨ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਰਮੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਸੈਨੋਜ਼ੇ ਸਟੂਡੀਓਜ਼ ਤੋਂ। ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅਗਸਤ ਦੀ 2 ਤਰੀਕ ਆ, ਦਿਨ ਸੋਮਵਾਰ ਆ ਅਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪੋਂਸਰਸ ਦੇ ਬਾਰੇ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408-272-2500 4082722500। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜ਼ੈਂਡਰ ਮਾਰਗੇਜ ਅਤੇ ਰੀਅਲ estate ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 559-905-2575। ਟੇਕਿਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਕਿਆਣਾ, ਕਾਲ 415-909-0503। ਪ੍ਰਿਤਪਾਲ ਸਿੰਘ ਅਟਵਾਲ ਐਲ ਗਰੋਵ, ਕੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਹਾਈਵੇ 99 ਅਤੇ 180 ਦੇ ਕਾਰਨਰ ਦੇ ਉੱਤੇ। ਪੰਜਾਬ ਵਰਗੇ ਮਾਹੌਲ ਦੇ ਵਿੱਚ 53 ਫੁੱਟੇ ਟ੍ਰੇਲਰ ਦੇ ਉੱਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਇਸ ਮੌਕੇ ਇਹਨਾਂ ਨੂੰ ਇਹਨਾਂ ਦੀ ਸ਼ਾਪ ਲਈ ਮਕੈਨਿਕ ਦੀ ਜ਼ਰੂਰਤ ਹੈ। ਡਰਾਈਵ ਐਂਡ ਟ੍ਰੇਲਰਸ ਰੈਂਟ ਦੇ ਲਈ ਉਪਲਬਧ ਹਨ। ਐਡਰੈਸ 2306 ਵੈਸਟ ਡੈਨ ਰੌਨਕਿਊਲੋ ਡਰਾਈਵ ਫਰੈਜ਼ਨੋ, ਕਾਲ 5592663737। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਅਤੇ ਕਹਿੰਦੇ ਵੀ ਲਾਸ ਵੈਗਸ ਦੇ ਵਿੱਚ ਇੱਕ 39 ਸਾਲਾਂ ਦਾ ਮਾਈਕਲ ਫਰੇਡੀ, ਉਹਦੀ ਜਿਹੜੀ ਕਰੋਨਾ ਵਾਇਰਸ ਦੇ ਨਾਲ ਡੈਥ ਹੋਈ ਆ। ਵਕੇਸ਼ਨ 'ਤੇ ਘੁੰਮਣ ਗਿਆ ਸੀ ਅਤੇ ਆਪਣੀ ਫਿਆਂਸੀ ਜੈਸਿਕਾ ਪਰੇਜ਼ ਦੇ ਨਾਲ, ਜਿਹਦੇ ਬੱਚੇ ਇੱਕ 17 ਸਾਲਾਂ ਦਾ, 10 ਦਾ, 7 ਦਾ, 6 ਦਾ, ਇੱਕ 17 ਮੰਥ ਦਾ, 5 ਬੱਚੇ ਸੀ। ਸੋ ਉਹਨੂੰ ਜਦੋਂ ਵਕੇਸ਼ਨ ਤੋਂ ਵਾਪਸ ਆਇਆ ਕਰੋਨਾ ਹੋ ਗਿਆ ਅਤੇ ਸਿੱਕ ਹੋ ਗਿਆ ਅਤੇ ਅਲਟੀਮੇਟਲੀ ਜਿਹੜੀ ਆ ਉਹਦੀ ਡੈਥ ਹੋ ਗਈ। ਸੋ ਉਸਨੇ ਉਹਦੀ ਮੌਤ ਤੋਂ ਪਹਿਲਾਂ 39 ਸਾਲਾਂ ਦਾ ਹੀ ਸੀ, ਇੱਕ ਟੈਕਸਟ ਮੈਸੇਜ ਆਪਣੀ ਵਾਈਫ ਨੂੰ ਭੇਜਿਆ, ਫਿਆਂਸੀ ਜਿਹੜੀ ਸੀ ਉਹਦੀ, ਵੀ ਮੈਂ ਬਹੁਤ ਗਲਤੀ ਕੀਤੀ ਆ, ਵੀ ਮੈਨੂੰ ਜਿਹੜਾ ਆ ਵੈਕਸੀਨ ਲਵਾਉਣਾ ਚਾਹੀਦਾ ਸੀ। ਪਰ ਉਹਦੀ ਜਿਹੜੀ ਫਿਆਂਸੀ ਆ ਉਹ ਕਹਿੰਦੀ ਵੀ ਅਸੀਂ ਇਹ ਸੋਚਦੇ ਸੀ ਵੀ 1 ਸਾਲ ਵੇਟ ਕਰ ਲਈਏ, ਇਹਦੇ ਸਾਈਡ ਇਫੈਕਟ ਦੇਖੀਏ, ਫਿਰ ਅਸੀਂ ਟੀਕਾ ਲਵਾਵਾਂਗੇ। ਸੋ ਇਹ ਬਹੁਤ ਜਿਹੜਾ ਆ ਟੈਕਸਟ ਮੈਸੇਜ ਉਹਦੇ ਦੁਆਰਾ ਭੇਜਿਆ ਗਿਆ, ਜਿਹੜਾ ਆ ਆਈ ਸ਼ੁੱਡ ਹੈਵ ਗੋਟਨ ਦਾ ਡੈਮ ਵੈਕਸੀਨ, ਉਹਨੂੰ ਜਿਹੜਾ ਲਿਖਿਆ ਇਹ ਬਹੁਤ ਜ਼ਿਆਦਾ ਜਿਹੜਾ ਸੋਸ਼ਲ ਸਾਈਟ ਦੇ ਉੱਤੇ ਘੁੰਮ ਰਿਹਾ ਹੈ। ਨਹੀਂ, ਬਿਲਕੁਲ। ਆਪਣੇ ਵੀ ਬਹੁਤ ਸਾਰੇ ਕਮਿਊਨਿਟੀ ਦੇ ਵਿੱਚ ਅਜਿਹੇ ਲੋਕ ਨੇ ਜਿਹੜੇ ਉਹ ਇਹ ਸੋਚਦੇ ਨੇ ਵੀ ਉਹ ਪਹਿਲਾਂ ਦੇਖ ਲਈਏ ਜੀ ਕੀ ਹੁੰਦਾ ਆ, ਵੇਖਦੇ ਆ ਕਿੱਦਾਂ ਆ, ਕਿਵੇਂ ਆ। ਮਿਲੀਅਨਸ, ਕਰੋੜਾਂ ਹੀ, ਲੱਖਾਂ ਹੀ ਕਰੋੜਾਂ ਲੋਕਾਂ ਨੇ ਇਸ ਟਾਈਮ ਇਹ ਵੈਕਸੀਨੇਸ਼ਨ ਜਿਹੜੀ ਉਹ ਲਵਾ ਲਈ ਆ। ਠੀਕ ਨੇ, ਤੰਦਰੁਸਤ ਨੇ ਅਤੇ ਬੁਰੀ ਤਰ੍ਹਾਂ ਬਿਮਾਰ ਹੋਣ ਤੋਂ ਬਚ ਰਹੇ ਨੇ। ਅੱਜ ਸੈਨੇਟਰ ਲਿੰਡਸੀ ਗ੍ਰਾਹਮ, ਉਹ ਵੀ ਪੋਜ਼ੀਟਿਵ ਜਿਹੜੇ ਉਹ ਪਾਏ ਗਏ ਹੈਗੇ ਆ ਅਤੇ ਉਹਨਾਂ ਨੇ ਜਿਹੜਾ ਇਹ ਬਿਆਨ ਦਿੱਤਾ, ਕਹਿੰਦੇ ਵੀ ਮੈਂ ਗਲੈਡ ਹਾਂ, ਖੁਸ਼ ਹਾਂ ਵੀ ਮੈਂ ਵੈਕਸੀਨੇਟਡ ਸੀਗਾ। ਸੋ ਜਿਹੜੇ ਜਦੋਂ ਵੈਕਸੀਨੇਸ਼ਨਸ ਦਾ ਦੌਰ ਸ਼ੁਰੂ ਹੋਇਆ ਸੀਗਾ ਤਾਂ ਇਹਨਾਂ ਨੂੰ ਪਹਿਲੋਂ ਜਿਹੜੇ ਆ ਸੈਨੇਟਰਸ ਨੂੰ, ਲਾਅ ਮੇਕਰਸ ਨੂੰ ਮੌਕਾ ਮਿਲਿਆ ਸੀਗਾ ਵੈਕਸੀਨਸ ਜਿਹੜੀਆਂ ਉਹ ਲਗਵਾਉਣ ਦਾ। ਅਤੇ ਲਿੰਡਸੀ ਗ੍ਰਾਹਮ ਦੱਸ ਰਿਹਾ ਵੀ ਉਹਨਾਂ ਨੂੰ ਬਹੁਤ ਹੀ ਮਾਈਲਡ ਸਿੰਪਟਮਸ ਜਿਹੜੇ ਇਸ ਟਾਈਮ ਕੋਵਿਡ ਦੇ ਜਿਹੜੇ ਉਹ ਹੈਗੇ ਆ, ਅਤੇ ਕਹਿੰਦੇ ਵੀ ਜੇ ਨਾ ਵੈਕਸੀਨੇਸ਼ਨ ਲਵਾਈ ਹੁੰਦੀ ਤਾਂ ਇਹ ਬਹੁਤ ਬੁਰੇ ਹਾਲਾਤ ਜਿਹੜੇ ਆ ਉਹ ਉਹਨਾਂ ਦੇ ਹੋ ਸਕਦੇ ਸੀਗੇ। ਸੋ ਉੱਧਰ US ਦੇ ਵਿੱਚ ਵੈਕਸੀਨੇਸ਼ਨ ਦੇ ਨਾਲ ਹੀ ਸੰਬੰਧਿਤ ਦੱਸ ਜਾਈਏ 70% ਦੀ ਵੈਕਸੀਨੇਸ਼ਨ ਰੇਟ ਨੂੰ ਅੱਜ US ਨੇ ਹਿੱਟ ਕੀਤਾ ਆ। 1 ਮਹੀਨਾ ਦੇਰੀ ਦੇ ਨਾਲ, ਅਤੇ ਉਸ ਟਾਈਮ ਦੇ ਉੱਤੇ ਇਹ ਹੋਇਆ ਆ ਜਦੋਂ ਇਸ ਟਾਈਮ ਜਿਹੜਾ ਡੈਲਟਾ ਵੇਰੀਐਂਟ ਦੇ ਕਰਕੇ ਜਿਹੜੀ ਸਰਜ ਆ ਉਹ ਪੂਰੀ ਤਰ੍ਹਾਂ ਗੰਭੀਰ ਰੂਪ ਅਖਤਿਆਰ ਕਰ ਰਹੀ ਹੈਗੀ ਆ। ਕਹਿੰਦੇ ਵੀ ਘੱਟੋ ਘੱਟ ਇੱਕ ਸ਼ਾਟ ਜਿਹੜਾ ਆ ਉਹ 70% ਅਮੈਰੀਕਨ ਅਡਲਟਸ ਆ ਉਹਨਾਂ ਨੂੰ ਲੱਗ ਚੁੱਕਾ ਹੋਇਆ ਆ। ਇਸ ਟਾਈਮ ਚੌਂਸ਼ਵੇਰੇ ਫੈਡਰਲ ਸਰਕਾਰ ਦਾ ਹਰ ਇੱਕ ਥਾਵਾਂ ਦੇ ਉੱਤੇ ਜਿਹੜਾ ਉਹ ਜ਼ੋਰ ਲੱਗਾ ਵੀ ਵੱਧ ਤੋਂ ਵੱਧ ਲੋਕਾਂ ਨੂੰ ਵੈਕਸੀਨ ਲਗਵਾਉਣ ਦੇ ਲਈ ਉਹ ਉਤਸ਼ਾਹਿਤ
ਕਰ ਰਹੇ ਨੇ। ਤੇ ਹੁਣ ਦੇਖੋ ਰੌਲਾ ਪਾ ਰਿਹਾ ਖਾਸ ਕਰਕੇ ਰਾਈਟ ਵਿੰਗ ਮੀਡੀਆ, ਇਹ ਕਹਿ ਰਹੇ ਵੀ ਇਹ ਮਾਸਕ ਹੁਣ ਦੁਬਾਰਾ ਲਗਵਾ ਰਹੇ ਆ ਕਿਉਂਕਿ ਵੈਕਸੀਨ ਲਗਵਾਉਣ ਦੇ ਵਿੱਚ ਲਾਉਣ ਦੇ ਵਿੱਚ ਨਾਕਾਮਯਾਬ ਰਹੇ ਆ ਅਤੇ ਆਪਣੀ ਪੀੜ੍ਹੀ ਥੱਲੇ ਸੋਟਾ ਇਹ ਮਾਰਦੇ ਨੇ ਵੀ ਪਹਿਲਾਂ ਤਾਂ ਤੁਸੀਂ ਵੈਕਸੀਨ ਦੇ ਪ੍ਰਤੀ ਹੈਸੀਟੈਂਸੀ ਜਿਹੜੀ ਹੈ ਇੰਨੀ ਕੁ ਜ਼ਿਆਦਾ ਵਧਾਈ ਵੀ ਆਪਣੇ ਹੀ ਲੋਕਾਂ ਨੂੰ ਤੁਸੀਂ ਇਸ ਜਿਹੜੀ ਆ ਵੈਕਸੀਨ ਆ ਉਸ ਦੇ ਖਿਲਾਫ ਸ਼ੱਕ ਜਿਹੜਾ ਉਹਨਾਂ ਦੇ ਵਿੱਚ ਪੈਦਾ ਕੀਤਾ ਅਤੇ ਉਹਦੇ ਕਰਕੇ ਹੁਣ ਦੇਖੋ ਕਈ ਲੋਕ ਜਿਹੜੇ ਉਹ ਮਰ ਵੀ ਰਹੇ ਆ। ਸੋ ਇਹ ਹੁਣ ਕਿਤੇ ਨਾ ਕਿਤੇ ਆਪਾਂ ਖਾਸ ਕਰਕੇ ਜਿਹੜੇ ਕੰਜ਼ਰਵੇਟਿਵ ਲਾ ਮੇਕਰਸ ਵੀ ਆ ਉਹਨਾਂ ਵਿੱਚ ਵੀ ਆਪਾਂ ਇਹਨਾਂ ਦੀ ਟੋਨ ਆ ਉਸ ਨੂੰ ਚੇਂਜ ਹੁੰਦੇ ਜਿਹੜਾ ਉਹ ਦੇਖ ਰਹੇ ਹੈਗੇ ਆ। ਜਿੱਦਾਂ ਆਪਾਂ ਲਿੰਡਸੀ ਗ੍ਰਾਹਮ ਦੇ ਅੱਜ ਬਿਆਨ ਤੋਂ ਅੰਦਾਜ਼ਾ ਲਾ ਸਕਦੇ ਹਾਂ ਵੀ ਉਹ ਵੀ ਕਹਿੰਦੇ ਆ ਵੀ ਸ਼ੁਕਰੀਆ ਵੀ ਸ਼ੁਕਰ ਮਨਾਉਂਦਾ ਆ ਵੀ ਚਲੋ ਗਲੈਡ ਆ ਵੀ ਮੇਰੇ ਜਿਹੜੇ ਆ ਉਹ ਵੈਕਸੀਨ ਲੱਗਾ ਸੀ। ਸੋ ਅਜੇ ਵੀ ਦੇਰੀ ਨਹੀਂ ਹੋਈ, ਜਿਨ੍ਹਾਂ ਨੇ ਵੈਕਸੀਨ ਨਹੀਂ ਲਗਵਾਈ ਅਜੇ ਵੀ ਮੁਫਤ ਦੇ ਵਿੱਚ ਵੈਕਸੀਨ ਜਿਹੜੀਆਂ ਉਹ ਲੱਗ ਰਹੀਆਂ ਨੇ। ਜਿਹਨੂੰ ਵੀ ਮੌਕਾ ਮਿਲਦਾ ਆ ਭਾਈ ਵੈਕਸੀਨ ਉਹ ਲਗਵਾ ਲਓ ਜੀ। ਇਸੇ ਤਰ੍ਹਾਂ ਨਿਊਯਾਰਕ ਦੇ ਗਵਰਨਰ ਜਿਹੜੇ ਕੁਮੋ ਹੈਗੇ, ਐਂਡਰਿਊ ਕੁਮੋ, ਉਹਨਾਂ ਨੇ ਇਹ ਕਿਹਾ ਹੈਗਾ ਆ ਵੀ ਜਿੰਨੇ ਵੀ ਜਿਹੜੇ ਪ੍ਰਾਈਵੇਟ ਬਿਜ਼ਨਸਿਸ ਆ ਜਿੱਦਾਂ ਕਿ ਬਾਰ ਆ ਜਾਂ ਬਾਰਸ ਹੈਗੇ ਆ ਜਾਂ ਰੈਸਟੋਰੈਂਟ ਹੈਗੇ ਆ, ਉਹਨਾਂ ਨੂੰ ਆਪਣੇ ਜਿੰਨੇ ਵੀ ਕਸਟਮਰਸ ਆ ਉਹਨਾਂ ਨੂੰ ਰਿਕੁਆਇਰ ਕਰਨਾ ਚਾਹੀਦਾ ਵੀ ਜਦੋਂ ਤੁਸੀਂ ਆਉਣਾ ਆ ਅਤੇ ਤੁਹਾਡੇ ਜਿਹੜਾ ਆ ਮਾਸਕ ਪਹਿਨਿਆ ਹੋਣਾ ਚਾਹੀਦਾ ਆ। ਨਹੀਂ ਤਾਂ ਜਿਹੜਾ ਕਰੋਨਾ ਵਾਇਰਸ ਕਰਕੇ ਦੁਬਾਰਾ ਕੀ ਫਿਰ ਨਾ ਸਾਨੂੰ ਜਿਹੜਾ ਸ਼ਟਡਾਊਨ ਕਰਨਾ ਪਵੇ। ਪਿਛਲੇ ਦਿਨਾਂ ਦੇ ਦੌਰਾਨ ਨਿਊਯਾਰਕ ਦੇ ਵਿੱਚ ਵੀ ਜਿਹੜੇ ਕਰੋਨਾ ਵਾਇਰਸ ਦੇ ਕੇਸਿਸ ਦੀ ਗਿਣਤੀ ਬਹੁਤ ਜ਼ਿਆਦਾ ਵਧੀ ਹੈ, 4-fold ਕਹਿੰਦੇ ਵੱਧ ਗਈ ਹੈਗੀ ਆ। 2000 ਕੇਸ ਪਰ ਮੰਥ ਦੇ ਪਿਛਲੇ ਮੰਥ ਨਾਲੋਂ ਜ਼ਿਆਦਾ ਇਸ ਟਾਈਮ ਹੋ ਚੁੱਕੇ ਆ। ਸੋ ਇਹ ਤੋਂ ਬਾਅਦ ਜਿਹੜੇ ਕੈਲੀਫੋਰਨੀਆ ਦੇ ਵਿੱਚ ਵੀ ਹੁਣ ਬੇ ਏਰੀਆ ਕਾਉਂਟੀਜ਼ ਦੇ ਵਿੱਚ ਵੀ ਉਹਨੇ ਰਿਕੁਆਇਰ ਕਰਤਾ ਵੀ ਇਨਸਾਈਡ ਵੀ ਜਿਹੜਾ ਆ ਤੁਸੀਂ ਮਾਸਕ ਪਹਿਨ ਕੇ ਰੱਖੋ। ਜੀ, ਯਾਦ ਹੋਣਾ ਹਰਜੋਤ ਸਿੰਘ ਜੀ, ਟੈਕਸਸ ਦੇ ਵਿੱਚ ਮਾਸਕ ਨੂੰ ਲੈ ਕੇ ਉੱਥੋਂ ਦੇ ਜਿਹੜੇ ਗਵਰਨਰ ਗ੍ਰੈਗ ਐਬਟ ਆ ਉਹਨਾਂ ਨੇ ਆਰਡਰ ਕਰਤਾ ਸੀਗਾ ਵੀ ਭਾਈ ਕੋਈ ਵੀ ਜਿਹੜਾ ਸਟੇਟ ਲੋਕਲ ਕਾਉਂਟੀ ਜਿਹੜੀ ਗਵਰਨਮੈਂਟ ਆ ਉਹ ਇਹ ਆਰਡਰ ਨਹੀਂ ਕਰ ਸਕਦੀ ਵੀ ਮਾਸਕ ਮੈਂਡੇਟਸ ਹੋ ਸਕਦੇ ਆ ਕਿ ਨਹੀਂ। ਪਰ ਉੱਥੇ ਹੀ ਇੱਕ ਜਿਹੜੇ ਡੈਲਸ ਕਾਉਂਟੀ ਦੇ ਕੋਰਟ ਹਾਊਸ ਦੇ ਵਿੱਚ ਇੱਕ ਐਡਮਿਨਿਸਟ੍ਰੇਟਿਵ ਕੋਰਟ ਜੱਜ ਨੇ ਇਹ ਆਦੇਸ਼ ਦੇ ਦਿੱਤੇ ਵੀ ਜਿਹੜਾ ਵੀ ਉਹਨਾਂ ਦੀ ਅਦਾਲਤ ਦੇ ਵਿੱਚ ਦਾਖਲ ਹੋਊਗਾ ਉਸ ਨੂੰ ਮਾਸਕ ਪਹਿਨ ਕੇ ਹੀ ਜਿਹੜਾ ਉਹ ਆਉਣਾ ਪਊਗਾ। ਇਹ ਉੱਥੋਂ ਦੇ ਡਿਸਟ੍ਰਿਕਟ ਜੱਜ ਮਾਰਸੀਅਲਾ ਮੂਰ ਆ, ਉਹਨਾਂ ਨੇ ਇਹ ਰਿਕੁਆਇਰਮੈਂਟ ਆਪਣੇ ਜਿਹੜੇ ਆ ਕੋਰਟ ਹਾਊਸ ਦੇ ਲਈ ਜਿਹੜੀ ਉਹ ਕਰ ਦਿੱਤੀ ਆ। ਸੋ ਇੱਥੇ ਵੀ ਜਿਹੜੇ ਉਹ ਸਿੰਘ ਜਿਹੜੇ ਉਹ ਫਸ ਸਕਦੇ ਹੈਗੇ ਆ। ਸੋ ਹਾਲ ਦੀ ਘੜੀ ਟੈਕਸਸ ਦੇ ਵਿੱਚ ਮਹਿਜ 44% ਜਿਹੜੀ ਉੱਥੋਂ ਦੀ ਪਾਪੂਲੇਸ਼ਨ ਆ ਉਹ ਫੁੱਲੀ ਵੈਕਸੀਨੇਟ ਜਿਹੜੀ ਉਹ ਹੋਈ ਆ। CDC ਦੇ ਜਿਹੜੇ ਆંકੜਿਆਂ ਦੇ ਮੁਤਾਬਕ ਨੈਸ਼ਨਲ ਐਵਰੇਜ 57.2% ਆ। ਜੀ, ਅਗਲੀ ਖਬਰ ਜਿਹੜੀ ਆ ਮੋਰਟੋਰੀਅਮ ਨੂੰ ਲੈ ਕੇ ਆ। ਸਵੇਰੇ ਵੀ ਆਪਾਂ ਡਿਸਕਸ ਕੀਤਾ ਸੀ, ਅੱਜ ਫੇਰ ਵਾਈਟ ਹਾਊਸ ਨੇ ਆਪਣਾ ਜਿਹੜਾ ਡਿਸੀਜਨ ਆ ਉਹਨੂੰ ਡਿਫੈਂਡ ਕੀਤਾ ਵੀ ਅਸੀਂ ਜਿਹੜਾ ਅਵਿਕਸ਼ਨ ਮੋਰਟੋਰੀਅਮ ਹੈਗਾ ਆ ਉਹਨੂੰ ਐਕਸਟੈਂਡ ਕਰਨ ਨਹੀਂ ਜਾ ਰਹੇ। ਉਹ ਕਹਿੰਦੇ ਇੱਕ ਪਾਸੇ ਤਾਂ ਸਾਡੀ ਅਥਾਰਟੀ ਵੀ ਹੈ ਨਹੀਂ, ਪਰ ਜੁਲਾਈ 31 ਤੋਂ ਬਾਅਦ ਜਿਹੜਾ ਇਹ ਜਿਹੜਾ ਬੈਨ ਆ ਉਹ ਐਕਸਪਾਇਰ ਹੋ ਗਿਆ ਸੀ। ਹੁਣ ਉਹ ਉਸ ਨੂੰ ਐਕਸਟੈਂਡ ਨਹੀਂ ਕੀਤਾ ਜਾਊਗਾ। ਪਰ ਬਹੁਤ ਸਾਰੇ ਜਿਹੜੇ ਸੈਨੇਟਰਸ ਆ ਡੈਮੋਕ੍ਰੇਟ, ਖਾਸ ਕਰਕੇ ਬਰਨੀ ਸੈਂਡਰਸ ਆ, ਉਹ ਬਹੁਤ ਅਪਸੈਟ ਆ ਵੀ ਇਹ ਐਕਸਟੈਂਡ ਹੋਣਾ ਚਾਹੀਦਾ ਸੀ। ਜੀ, ਅਤੇ ਹਰਜੋਤ ਸਿੰਘ ਜੀ, ਇਸੇ ਦੇ ਉੱਤੇ ਜੇ ਆਪਾਂ ਜ਼ਿਕਰ ਹੋਰ ਕਰਦੇ ਜਾਈਏ ਵੈਕਸੀਨੇਸ਼ਨਸ ਨੂੰ ਲੈ ਕੇ, ਕਾਈਜ਼ਰ ਪਰਮਾਨੈਂਟੇ ਨੇ ਇਹ ਐਲਾਨ ਕਰ ਦਿੱਤਾ ਵੀ ਉਹਨਾਂ ਦੇ ਸਾਰੇ ਹੀ ਸਟਾਫ ਮੈਂਬਰ ਫਿਜ਼ੀਸ਼ੀਅਨਸ ਜਿਹੜੇ ਆ ਉਹਨਾਂ ਨੂੰ ਫੁੱਲੀ ਵੈਕਸੀਨੇਟ ਜਿਹੜਾ ਉਹ ਹੋਣਾ ਪਵੇਗਾ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਪ੍ਰਾਈਵੇਟ ਕੰਪਨੀਜ਼ ਆ ਉਹ ਆਪਣੇ ਇੰਪਲੋਈਜ਼ ਦੇ ਲਈ ਇਹ ਰਿਕੁਆਇਰਮੈਂਟ ਜਿਹੜੀਆਂ ਉਹ ਕਰ ਰਹੀਆਂ। ਜਿੱਦਾਂ ਵਾਲਮਾਰਟ ਨੇ ਬੀਤੇ ਦਿਨਾਂ ਦੇ ਵਿੱਚ ਕਿਹਾ ਸੀਗਾ ਵੀ ਉਹਨਾਂ ਨੇ ਅਕਤੂਬਰ ਤੱਕ ਦੀ ਮੋਹਲਤ ਦਿੱਤੀ ਹੈ ਲੋਕਾਂ ਨੂੰ ਫੁੱਲੀ ਵੈਕਸੀਨੇਟ ਜਿਹੜਾ ਆ ਉਹ ਹੋਣ ਦੇ ਲਈ। ਅਤੇ ਇਹ ਜਿਹੜਾ ਇਸ ਟਾਈਮ ਚੱਲ ਰਿਹਾ, ਅਤੇ ਇਹੀ ਨਹੀਂ ਬਹੁਤ ਸਾਰੀ ਜਿਹੜੀਆਂ ਬਿਜ਼ਨਸਿਸ ਵਾਲੇ ਆ ਉਹ ਵੀ ਹੁਣ ਚਾਹੁੰਦੇ ਨੇ ਵੀ ਜਿਹੜੇ ਉਹਨਾਂ ਦੇ ਅੰਦਰ ਜਿਹੜੇ ਆਉਂਦੇ ਵੀ ਨੇ ਲੋਕ, ਕਸਟਮਰਸ ਵੀ ਜਿਹੜੇ ਆ ਰਹੇ ਆ ਵੀ ਉਹ ਵੀ ਵੈਕਸੀਨੇਟ ਹੀ ਜਿਹੜੇ ਹੋਣ, ਅਨਵੈਕਸੀਨੇਟਡ ਜਿਹੜੇ ਆ ਉਹ ਨਾ ਹੋਣ। ਕਈ ਜਿਹੜੇ ਡਾਈਨਿੰਗ ਜਾਂ ਰੈਸਟੋਰੈਂਟਸ ਆ ਉਹਨਾਂ ਨੇ ਰਿਕੁਆਇਰਮੈਂਟ ਜਿਹੜੀ ਉਹ ਬਣਾ ਰਹੇ ਹੈਗੇ ਆ ਵੀ ਉਹਨਾਂ ਨੂੰ ਵੈਕਸੀਨੇਸ਼ਨ ਦਾ ਪ੍ਰੂਫ ਦਿਖਾਉਣਾ ਪਊਗਾ ਲੋਕਾਂ ਨੂੰ ਜੇ ਉਹਨਾਂ ਨੇ ਅੰਦਰ ਬੈਠ ਕੇ ਜਿਹੜਾ ਉਹ ਖਾਣਾ ਹੈਗਾ ਆ। ਟਾਈਸਨ ਫੂਡ ਜਿਹੜਾ ਕਿ ਅਮਰੀਕਾ ਦੀ ਇੱਕ ਸਭ ਤੋਂ ਵੱਡੇ ਜਿਹੜੇ ਫੂਡ ਦੇ ਨਾਲ ਜੁੜੀ ਹੋਈ ਇੰਪਲੋਇਰ ਹੈਗਾ, ਜਿਨ੍ਹਾਂ ਦੇ 56,000 ਤੋਂ ਵੱਧ ਇੰਪਲੋਈਜ਼ ਹੈਗੇ, ਉਹਨਾਂ ਨੇ ਇਹ ਕਿਹਾ ਵੀ ਅੱਧੇ ਤੋਂ ਵੱਧ ਉਹਨਾਂ ਦੀ ਜਿਹੜੀ US ਦੀ ਵਰਕਫੋਰਸ ਆ ਉਹਨਾਂ ਨੂੰ ਜਿਹੜੀ ਆ ਉਹ ਵੈਕਸੀਨੇਸ਼ਨ ਲੱਗ ਚੁੱਕੀ ਹੈਗੀ ਆ। ਸੋ ਇਹ ਵੀ ਜਿਹੜੇ ਹਰਜੋਤ ਸਿੰਘ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਮਾਸਕ ਮੈਂਡੇਟ ਤੋਂ ਵੈਕਸੀਨ ਮੈਂਡੇਟ ਵੱਲ ਨੂੰ ਆਪਣਾ ਜਿਹੜਾ ਕੰਮ ਆ ਉਹ ਲਗਾਤਾਰ ਵੱਧ ਰਿਹਾ ਹੈਗਾ।
ਜੀ, ਓਲੰਪਿਕਸ ਦੀ ਗੱਲ ਆਪਾਂ ਸਵੇਰੇ ਵੀ ਕੀਤੀ ਸੀ। ਇੱਕ ਓਲੰਪਿਕਸ 'ਚ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਆ। ਬੈਲਾਰੂਸ ਓਲੰਪਿਕਸ ਦੀ ਇੱਕ ਟਰੈਕ ਸਪ੍ਰਿੰਟਰ ਕ੍ਰਿਸਟਾਸੀਨਾ ਜਿਹੜੀ ਆ, ਉਸ ਨੇ ਪੋਲੀਟੀਕਲ ਅਸਾਈਲਮ ਜਿਹੜਾ ਆ ਅਪਲਾਈ ਕਰ ਲਿਆ, ਅਤੇ ਪੋਲੈਂਡ ਦੀ ਸਰਕਾਰ ਕਹਿੰਦੀ ਆ ਵੀ ਅਸੀਂ ਤੁਹਾਨੂੰ ਜਿਹੜਾ ਪੋਲੀਟੀਕਲ ਅਸਾਈਲਮ ਦੇਵਾਂਗੇ। ਬੈਲਾਰੂਸ ਤੋਂ ਇਹ ਹੈਗੀ ਆ, ਅਤੇ ਇਹਦਾ ਜਿਹੜਾ ਹਸਬੈਂਡ ਅਤੇ ਬੱਚੇ ਵੀ ਕਹਿੰਦੇ ਵੀ ਉਹ ਕ੍ਰੋਸ ਕਰਕੇ ਯੂਕਰੇਨ ਚਲ ਗਿਆ, ਅਤੇ ਉਹ ਤੋਂ ਬਾਅਦ ਹੁਣ ਪੋਲੈਂਡ ਚਲੇ ਜਾਣਗੇ। ਅਤੇ ਪੋਲੈਂਡ ਦੀ ਸਰਕਾਰ ਕਹਿੰਦੀ ਆ ਵੀ ਅਸੀਂ ਇਹਨਾਂ ਨੂੰ ਪੋਲੀਟੀਕਲ ਅਸਾਈਲਮ ਵੀ ਦੇਵਾਂਗੇ, ਅਤੇ ਇਹ ਆਪਣਾ ਜਿਹੜਾ ਆ ਸਪੋਰਟਸ ਵੀ ਉਸੇ ਤਰ੍ਹਾਂ ਜਾਰੀ ਰੱਖ ਸਕਦੀ ਹੈਗੀ ਆ। 4x400 ਮੀਟਰ ਰੇਲੀ ਜਿਹੜੀ ਰੇਸ ਸੀਗੀ, ਉਹਦੇ ਵਿੱਚ ਇਹ 24 ਸਾਲਾਂ ਦੀ ਨੌਜਵਾਨ ਲੜਕੀ ਸੀਗੀ। ਜੀ ਬਿਲਕੁਲ, ਇਸ ਟਾਈਮ ਉੱਥੋਂ ਦੀ ਅੰਬੈਸੀ ਦੇ ਵਿੱਚ ਇਸ ਨਿਸ਼ਾਨ ਲਈ ਹੋਇਆ। ਕਹਿੰਦੇ ਵੀ ਹਿਊਮੈਨਿਟੇਰੀਅਨ ਬੇਸਿਸ ਦੇ ਉੱਤੇ ਇਸ ਐਥਲੀਟ ਨੂੰ ਉਹਨਾਂ ਨੇ ਜਿਹੜੀ ਸ਼ਰਨ ਆ ਪੋਲੈਂਡ ਨੇ ਉਹ ਦਿੱਤੀ ਹੈਗੀ ਆ, ਅਤੇ ਕਹਿੰਦੇ ਵੀ ਆਪਣੇ ਹੀ ਕਰੀਅਰ ਨੂੰ ਕੰਟੀਨਿਊ ਰੱਖੂਗੀ, ਅਤੇ ਸੇਮ ਮੁਲਕ ਦੇ ਲਈ ਹੀ ਜਿਹੜਾ ਆ ਉਹ ਕੰਟੀਨਿਊ ਜਿਹੜੀ ਉਹ ਰੱਖੂਗੀ। ਸੋ ਕਹਿੰਦੇ ਵੀ ਕੋਈ ਅਣਬਣ ਜਿਹੜੀ ਉਹ ਕਿਤੇ ਨਾ ਕਿਤੇ ਜਿਹੜੀ ਉਹ ਨਾਲ ਰਹੀ ਹੋਊਗੀ। ਉਸਨੇ ਵੀਡੀਓ ਵੀ ਇੱਕ ਪੋਸਟ ਕੀਤੀ ਸੀ, ਜਿਸ ਦੇ ਵਿੱਚ ਕਿਹਾ ਵੀ ਮੇਰੇ 'ਤੇ ਬਹੁਤ ਜ਼ਿਆਦਾ ਜਿਹੜਾ ਉਹ ਦਬਾਅ ਪਾਇਆ ਜਾ ਰਿਹਾ ਸੀਗਾ, ਅਤੇ ਮੈਨੂੰ ਜਾਣ ਬੁੱਝ ਕੇ ਜਿਹੜਾ ਆ ਉਸ ਤੋਂ ਬਾਹਰ ਕਰ ਦਿੱਤਾ ਗਿਆ ਵਿਦਆਊਟ ਮਾਈ ਕੰਸੈਂਟ। ਸੋ ਜਿਸ ਕਰਕੇ ਇਹ ਇਸ ਤਰੀਕੇ ਨਾਲ ਬੈਲੋਰੀਸ ਦੇ ਵਿੱਚ ਇਹ ਚੀਜ਼ ਜਿਹੜੀ ਹਰਜੋਤ ਸਿੰਘ ਜੀ ਪਹਿਲੋਂ ਆਮ ਦੇਖੀ ਜਾਂਦੀ ਆ ਵੀ ਜੇ ਐਥਲੀਟ ਕਿਸੇ ਤਰੀਕੇ ਦੀ ਕੋਈ ਡਿਸੈਂਟ ਕਰਦੇ ਆ ਤਾਂ ਉਹਨਾਂ ਦੇ ਉੱਤੇ ਕ੍ਰੈਕਡਾਊਨ ਜਿਹੜਾ ਉਹ ਕਰ ਦਿੱਤਾ ਜਾਂਦਾ, ਉਹਨਾਂ ਦੇ ਉੱਤੇ ਜਿਹੜੀਆਂ ਉਹ ਰੋਕਾਂ ਲਾ ਦਿੱਤੀਆਂ ਜਾਂਦੀਆਂ ਨੇ, ਖਾਸ ਕਰਕੇ ਅਲੈਗਜ਼ੈਂਡਰ ਲੁਕਾਸ਼ੈਂਕੋ ਜਿਹੜਾ ਉੱਥੋਂ ਦਾ ਪ੍ਰੈਜ਼ੀਡੈਂਟ ਆ ਉਸ ਨੂੰ ਲੈ ਕੇ। ਜੀ, ਅਗਲੀ ਖਬਰ ਕੈਪੀਟਲ ਹਿੱਲ ਦੇ ਵਿੱਚ US ਦੀ ਜਿਹੜੀ ਕੈਪੀਟਲ ਆ, ਇੰਸਰੈਕਸ਼ਨ ਹੋਇਆ ਸੀ ਜਨਵਰੀ 6 ਨੂੰ, ਉੱਥੇ ਜਿਹੜਾ ਅਟੈਕ ਕੀਤਾ ਗਿਆ ਸੀ। ਉਸ ਤੋਂ ਬਾਅਦ ਜਿਹੜੇ ਪੁਲਿਸ ਦੇ ਵਿੱਚ ਆਫਿਸਰਸ ਜੋਬ ਕਰਦੇ ਆ, ਉਹਨਾਂ ਦਾ ਜਿਹੜਾ ਮੈਂਟਲ ਜਿਹੜਾ ਸਟੇਟਸ ਆ, ਉਹ ਕਈਆਂ ਦੇ ਉੱਤੇ ਉਹਨਾਂ ਦੀ ਮੈਂਟਲ ਹੈਲਥ ਦੇ ਉੱਤੇ ਅਸਰ ਹੋਇਆ। ਅੱਜ ਇੱਕ ਹੋਰ ਜਿਹੜਾ ਪੁਲਿਸ ਆਫਿਸਰ ਆ, ਕਹਿੰਦੇ ਭਈ ਉਸ ਨੇ ਸੁਸਾਈਡ ਕਰ ਲਿਆ ਹੈਗਾ ਆ। ਗੁੰਥਰ ਹਸ਼ੀਦਾ ਨਾਮ ਦਾ ਐਮਰਜੈਂਸੀ ਰਿਸਪੌਂਸ ਟੀਮ ਦਾ ਮੈਂਬਰ ਹੈ, ਜਿਹੜਾ ਸਪੈਸ਼ਲ ਆਪਰੇਸ਼ਨ ਡਿਵੀਜ਼ਨ ਦੇ ਵਿੱਚ ਸੀਗਾ, ਉਸ ਨੇ ਜੁਲਾਈ 29 ਨੂੰ ਜਿਹੜਾ ਆ ਸੁਸਾਈਡ ਕਰ ਲਿਆ। ਜਿਹੜੀ ਉੱਥੇ ਦੀ ਮੈਟਰੋਪੋਲੀਟਨ ਪੁਲਿਸ ਡਿਪਾਰਟਮੈਂਟ ਆ, ਉਸ ਨੂੰ 2003 ਦੇ ਵਿੱਚ ਕੈਪੀਟਲ ਹਿੱਲ ਦੇ ਉੱਤੇ ਜਿਹੜਾ ਜੁਆਇਨ ਕੀਤਾ ਸੀ, ਪਰ ਜਦੋਂ ਹੀ ਕੈਪੀਟਲ 'ਤੇ ਅਟੈਕ ਹੋਇਆ ਸੀ ਉਸ ਦਿਨ ਇਹ ਉੱਥੇ ਮੌਜੂਦ ਸੀ, ਅਤੇ ਉਹਦੇ ਕਹਿੰਦੇ ਦਿਮਾਗ ਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਆ ਅਸਰ ਸੀਗਾ, ਅਤੇ ਉਹ ਹੁਣ ਫਾਈਨਲੀ ਜਾ ਕੇ ਜਿਹੜਾ ਆ ਉਸ ਨੇ ਇਹ ਬਹੁਤ ਜਿਹੜਾ ਗਲਤ ਕਦਮ ਚੱਕ ਲਿਆ, ਅਤੇ ਜਿਹਦੇ ਨਾਲ ਉਹਦਾ ਜਿਹੜਾ ਮੌਤ ਹੋ ਗਈ ਆ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਚਾਈਨਾ ਦੇ ਵਿੱਚ ਬੀਤੇ ਦਿਨਾਂ ਦੇ ਵਿੱਚ ਆਏ ਜਿਹੜੇ ਹੜ੍ਹ ਸੀਗੇ, ਉਸ ਦੇ ਕਰਕੇ ਕਹਿੰਦੇ ਹੁਣ ਤੱਕ 300 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਆ ਰਿਪੋਰਟ ਆ ਉਹ ਆ ਰਹੀ ਹੈਗੀ ਆ। ਹੈਨਾਨ ਜਿਹੜੀ ਪ੍ਰੋਵਿੰਸ ਆ ਉਸ ਦੇ ਵਿੱਚ 302 ਲੋਕ ਆ ਉਹਨਾਂ ਦੇ ਮਰਨ ਦੀ, ਅਤੇ 50 ਅਜੇ ਵੀ ਜਿਹੜੇ ਉਹ ਲਾਪਤਾ ਦੱਸੇ ਜਾ ਰਹੇ ਨੇ। ਜ਼ਿੰਗਜ਼ਾਓ ਜਿਹੜੀ ਆ ਉੱਥੋਂ ਦੇ ਕਹਿੰਦੇ ਆ ਵੀ ਜ਼ਿਆਦਾ ਰਹਿਣ ਵਾਲੇ ਲੋਕ ਸੀਗੇ। ਸੋ ਰਿਕਾਰਡ ਤੋੜ ਮੀਂਹ ਜਿਹੜਾ ਆ ਚੀਨ ਦੇ ਵਿੱਚ ਪਿਆ, ਜਿਸ ਦੇ ਕਰਕੇ ਹੜ੍ਹਾਂ ਦਾ ਪਾਣੀ ਜਿਹੜਾ ਆ ਕਈ ਫੁੱਟ ਉੱਚਾ ਜਿਹੜਾ ਉਹ ਆਇਆ, ਜਿਸ ਦੇ ਵਿੱਚ ਜਿਹੜੇ ਸ਼ਹਿਰਾਂ ਦੇ ਸ਼ਹਿਰ ਆ ਉਹ ਇੱਕ ਹਿਸਾਬ ਦੇ ਨਾਲ ਦਰਿਆਵਾਂ ਵਾਂਗੂ ਜਿਹੜੇ ਉਹ ਵਹਿਣ ਲੱਗ ਗਏ। ਇੱਥੋਂ ਤੱਕ ਕਿ ਚੀਨ ਨੂੰ ਆਪਣਾ ਇੱਕ ਡੈਮ ਜਿਹੜਾ ਆ ਉਹ ਬਲਾਸਟ ਕਰਕੇ ਉਹ ਵੀ ਤੋੜਨਾ ਪਿਆ, ਤਾਂ ਜੋ ਪਾਣੀ ਦਾ ਬਹਾਵ ਦੂਜੇ ਪਾਸੇ ਨੂੰ ਜਿਹੜਾ ਉਹ ਜਾ ਸਕੇ। ਸੋ ਇਹ ਜਿਹੜਾ ਅਧਿਕਾਰਤ ਆਂਕੜਾ ਜਿਹੜਾ ਉਹ ਦੱਸਿਆ ਜਾ ਰਿਹਾ ਆ, ਪਰ ਉੱਥੋਂ ਦੇ ਜਿਹੜੇ ਆ ਕਹਿ ਰਹੇ ਨੇ ਵੀ ਇਹ ਮਰਨ ਵਾਲਿਆਂ ਦੀ ਸੰਖਿਆ ਇਸ ਨਾਲੋਂ ਵੀ ਵੱਧ ਜਿਹੜੀ ਆ ਉਹ ਹੋ ਸਕਦੀ ਆ। ਅਗਲੀ ਖਬਰ ਜਰਮਨ ਤੋਂ ਆ ਰਹੀ ਹੈ। ਜਰਮਨ ਦੇ ਵਿੱਚ ਜਿਹੜੇ ਕੰਸਨਟ੍ਰੇਸ਼ਨ ਕੈਂਪ ਸੀਗੇ, ਜਿੱਥੇ ਜਿਊਜ਼ ਨੂੰ ਮਾਰਿਆ ਗਿਆ ਸੀ, ਉਹਨਾਂ ਨੂੰ ਪੋਇਜ਼ਨ ਗੈਸ ਦਿੱਤੀ ਗਈ ਸੀ। ਜਿਹੜੇ ਉਸ ਟਾਈਮ ਦੇ ਉੱਤੇ ਗਾਰਡ ਸੀਗੇ, ਜਿਹੜੇ ਉਹਨਾਂ ਦੀ ਸਿਕਿਉਰਿਟੀ ਕਰਦੇ ਸੀ ਜਾਂ ਪੁਲਿਸ ਆਫੀਸਰ ਸੀਗੇ, ਉਹਨਾਂ ਨੂੰ ਜਰਮਨ ਦੀ ਸਰਕਾਰ ਨੇ ਪਿਛਲੇ ਕਾਫੀ ਸਾਲਾਂ ਤੋਂ ਚਾਰਜ ਕਰਨਾ ਸ਼ੁਰੂ ਕੀਤਾ ਹੋਇਆ ਹੈਗਾ। ਅੱਜ ਜਰਮਨ ਦੀ ਇੱਕ ਕੋਰਟ ਨੇ 100 ਸਾਲਾਂ ਦਾ ਜਿਹੜਾ ਨਾਜ਼ੀ ਗਾਰਡ ਸੀਗਾ ਉਸ ਨੂੰ ਜਿਹੜਾ ਚਾਰਜ ਕੀਤਾ ਹੈ, ਅਤੇ ਉਹਨਾਂ ਨੇ ਇਹ ਬਹਾਨਾ ਤਾਂ ਬਣਾਇਆ ਗਿਆ ਵੀ ਉਹ ਓਲਡ ਆ ਅਤੇ ਉਹ ਟਰਾਇਲ ਨੂੰ ਸਟੈਂਡ ਨਹੀਂ ਕਰ ਸਕਦਾ, ਪਰ ਪ੍ਰੋਸੀਕਿਊਟਰਸ ਜਿਹੜੇ ਆ ਉਹਨਾਂ ਨੇ ਕਿਹਾ ਵੀ ਉਹਦਾ ਪੂਰਾ ਮੈਡੀਕਲ ਅਸੈਸਮੈਂਟ ਕੀਤੀ ਗਈ ਆ, ਚਾਹੇ ਉਹਦੀ ਏਜ ਜਿੰਨੀ ਮਰਜ਼ੀ ਵੀ ਹੋ ਗਈ ਆ, ਪਰ ਉਹ ਟਰਾਇਲ ਦੇ ਲਈ ਜਿਹੜਾ ਫਿੱਟ ਹੈਗਾ ਆ।
ਤੇ ਦੇਖੋ ਵੀ ਜਦੋਂ ਫਿਰ ਸਰਕਾਰਾਂ ਬਦਲਦੀਆਂ ਤਾਂ ਫਿਰ ਇੰਨੇ ਚਿਰਾਂ ਬਾਅਦ ਫਿਰ ਜਿਹੜੇ ਉਸ ਟਾਈਮ ਦੇ ਕਾਤਲ ਹੁੰਦੇ ਫਿਰ ਉਹਨਾਂ ਨੂੰ ਸਜ਼ਾਵਾਂ ਵੀ ਜਿਹੜੀਆਂ ਮਿਲ ਜਾਂਦੀਆਂ। ਜੀ ਐਟਲੀਸਟ ਉੱਥੇ ਇਹ ਚੀਜ਼ ਨੂੰ ਮੰਨਦੇ ਆ ਵੀ ਗਲਤੀ ਹੋਈ ਆ ਤੇ ਗਲਤੀ ਨੂੰ ਸੁਧਾਰਨ ਦੇ ਲਈ ਤੇ ਉਸ ਦੇ ਦੋਸ਼ੀਆਂ ਨੂੰ ਜਿਹੜੀ ਸਜ਼ਾ ਆ ਉਹ ਦੇ ਰਹੇ ਆ। ਪਿਛਲੇ ਸਾਲ ਜਿਹੜੇ ਆ ਹਰਜੋਤ ਸਿੰਘ ਜੀ ਸ਼ਰਾਬ ਨਾ ਪੀਣ ਦਾ ਇੱਕ ਹੋਰ ਕਾਰਨ ਜਿਹੜਾ ਉਹ ਦੱਸਣ ਜਾ ਰਹੇ ਆ। ਪਿਛਲੇ ਸਾਲ ਇੱਕ ਨਵੀਂ ਸਟੱਡੀ ਦੇ ਮੁਤਾਬਕ 2020 ਦੇ ਵਿੱਚ 7.5 ਲੱਖ ਲੋਕਾਂ ਨੂੰ ਕੈਂਸਰ ਜਿਹੜਾ ਆ ਉਹ ਅਲਕੋਹਲ ਦੇ ਕਰਕੇ ਜਿਹੜਾ ਉਹ ਹੋਇਆ ਆ। ਇੱਕ ਨਵੀਂ ਸਟੱਡੀ ਜਿਹੜੀ ਆ ਉਹ ਜਿਹੜੀ ਉਹ ਪੇਸ਼ ਕੀਤੀ ਗਈ ਹੈਗੀ ਆ। ਸੋ ਇਹ ਇਸ ਦੇ ਬਾਰੇ ਜਿਹੜੇ ਆ ਡਾਕਟਰ ਆ ਉਹ ਇਹੀ ਲਗਾਤਾਰ ਜਿਹੜੇ ਉਹ ਦੱਸ ਰਹੇ ਆ ਵੀ ਇਸ ਦੌਰਾਨ ਪਿਛਲੇ ਸਾਲ ਜਿਹੜੀ ਅਲਕੋਹਲ ਕੰਜ਼ੰਪਸ਼ਨ ਬਹੁਤ ਜ਼ਿਆਦਾ ਜਿਹੜੀ ਆ ਉਹ ਵਧੀ ਆ ਅਤੇ ਇਹ 7.5 ਲੱਖ ਕੇਸ ਜਿਹੜੇ ਕੈਂਸਰ ਦੇ ਆ ਉਸ ਦੇ ਨਾਲ ਲਿੰਕ ਕੀਤੇ ਜਾ ਰਹੇ ਨੇ। ਓਵਰਆਲ ਜਿਹੜੇ ਕੈਂਸਰ ਕੇਸਿਸ ਦੇ ਵਿੱਚੋਂ ਮਹਿਜ ਹੀ ਉੱਦਾਂ 4% ਕਹਿੰਦੇ ਆ ਜਿਹੜੇ ਇਹ ਬਣਦਾ ਆ, ਪਰ ਇਹ ਬਹੁਤ ਹੀ ਹੈਰਾਨ ਕਰਨ ਵਾਲੀ ਜਿਹੜੀ ਇੱਕ ਚੀਜ਼ ਜਿਹੜੀ ਉਹ ਸਾਹਮਣੇ ਆ ਰਹੀ ਆ ਵੀ ਅਲਕੋਹਲ ਜਿਹੜਾ ਆ ਉਸ ਦੇ ਕਾਰਨ ਵੀ ਜਿਹੜਾ ਉਹ ਕੈਂਸਰ ਆ ਉਹ ਲਗਾਤਾਰ ਵੱਧ ਰਿਹਾ ਹੈਗਾ। ਲੈਂਸਟ ਔਨਕੋਲੋਜੀ ਉਹਨਾਂ ਦੇ ਦੁਆਰਾ ਇਸ ਸਟੱਡੀ ਨੂੰ ਜਿਹੜਾ ਉਹ ਪਬਲਿਸ਼ ਜਿਹੜਾ ਉਹ ਕੀਤਾ ਗਿਆ ਹੈਗਾ ਆ। ਸੋ ਇਹ ਭਾਈ ਇਹ ਇੱਕ ਮਾੜੀ ਚੀਜ਼ ਹੈਗੀ ਆ। ਇਹ ਤਾਂ ਪਹਿਲਾਂ ਸਿਹਤ ਦੇ ਲਈ ਵੀ ਉੱਦਾਂ ਵੀ ਜਿਹੜੀ ਉਹ ਮਾੜੀ ਦੱਸੀ ਜਾਂਦੀ ਆ, ਪਰਿਵਾਰਾਂ ਦੇ ਵਿੱਚ ਵੀ ਜਿਹੜੇ ਨੁਕਸਾਨ ਪਹੁੰਚਾਉਂਦੀ ਆ ਅਤੇ ਹੁਣ ਇੱਥੋਂ ਤੱਕ ਕਿ ਕੈਂਸਰ ਦੇ ਤੱਕ ਵੀ ਜਿਹੜੀ ਇਸ ਦੇ ਕਰਕੇ ਜਿਹੜਾ ਉਹ ਤੁਹਾਨੂੰ ਹੋ ਸਕਦਾ ਆ। ਸੋ ਇਸ ਨੂੰ ਛੱਡਣ ਦਾ ਇੱਕ ਹੋਰ ਕਾਰਨ ਜਿਹੜਾ ਉਹ ਤੁਹਾਡੇ ਸਾਹਮਣੇ ਆ। ਜੀ, ਅਗਲੀ ਖਬਰ ਐਮਾਜ਼ੋਨ ਵੇਅਰ ਹਾਊਸ ਦੇ ਸੰਬੰਧ ਦੇ ਵਿੱਚ। ਸਰੋਤਿਆਂ ਨੂੰ ਯਾਦ ਹੋਊਗਾ ਅਲਾਬਾਮਾ ਦੇ ਵਿੱਚ ਇੱਕ ਐਮਾਜ਼ੋਨ ਕੰਪਨੀ ਦਾ ਵੇਅਰ ਹਾਊਸ ਸੀ ਜਿੱਥੇ ਉਹਨਾਂ ਨੇ ਜਿਹੜੇ ਵਰਕਰ ਸੀਗੇ ਆਪਣੀ ਯੂਨੀਅਨ ਬਣਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਸੀ, ਪਰ ਕੰਪਨੀ ਨੇ ਕਹਿੰਦੇ ਕਾਫੀ ਉੱਥੇ ਜ਼ੋਰ ਲਾਇਆ ਇੰਟਰਨਲੀ ਵੀ ਇੱਥੇ ਯੂਨੀਅਨ ਨਾ ਬਣ ਸਕੇ। ਪਰ ਇੱਕ ਵਾਰੀ ਫੇਰ ਜਿਹੜੇ ਉੱਥੇ ਦੇ ਓਰੀਜਨਲ ਡਾਇਰੈਕਟਰ ਹੈਗੇ ਨੈਸ਼ਨਲ ਲੇਬਰ ਰਿਲੇਸ਼ਨ ਬੋਰਡ ਦੇ, ਉਹਨਾਂ ਨੇ ਕਿਹਾ ਵੀ ਇੱਕ ਹਫ਼ਤੇ ਦੇ ਵਿੱਚ ਹੁਣ ਫੇਰ ਉੱਥੇ ਜਿਹੜੀ ਵੋਟਿੰਗ ਆ ਹੋਣ ਜਾ ਰਹੀ ਆ ਵੀ ਇਸ ਵੇਅਰ ਹਾਊਸ ਦੇ ਵਿੱਚ ਯੂਨੀਅਨ ਬਣਨੀ ਚਾਹੀਦੀ ਹੈ ਐਮਪਲਾਈਜ਼ ਦੀ ਕਿ ਨਹੀਂ। ਜੀ, ਸੋ ਕਹਿੰਦੇ ਆ ਵੀ ਇਹਨਾਂ ਨੇ ਉੱਦਾਂ ਓਵਰਆਲ ਜਿਹੜੇ ਆ ਹਰਜੋਤ ਸਿੰਘ ਜੀ ਜਿਹੜੇ ਭੰਗ ਕੀਤੇ ਨੇ ਕੁਛ ਜਿਹੜੇ ਆ ਲੇਬਰ ਲਾਜ਼ ਇਸ ਦੇ ਤਹਿਤ। ਸੈਨੇਟ ਕਹਿੰਦੇ ਆ ਵੀ ਬਾਈਪਾਰਟੀਜ਼ਨ ਇਨਫਰਾਸਟਰਕਚਰ ਬਿੱਲ ਆ ਉਸ ਨੂੰ ਅੱਗੇ ਵਧਾਉਣ ਜਿਹੜੀ ਉਹ ਜਾ ਰਹੀ ਹੈਗੀ ਆ। ਆਪਾਂ ਪਹਿਲਾਂ ਵੀ ਜਿਹੜਾ ਉਹ ਦੱਸਿਆ ਸੀਗਾ ਵੀ ਵੀਕਐਂਡ ਦੇ ਉੱਤੇ ਵੀ ਇਸ ਨੂੰ ਲੈ ਕੇ ਸੀਗਾ। ਬੀਤੇ ਹਫ਼ਤੇ ਦੇ ਵਿੱਚ ਇੱਕ ਜਿਹੜਾ ਮੁੱਢਲੀ ਵੋਟ ਸੀਗੀ ਉਸ ਦੇ ਵਿੱਚ 67 ਜਿਹੜੇ ਟੋਟਲ ਸੈਨੇਟਰਸ ਦਾ ਇਸ ਨੂੰ ਸਾਥ ਪ੍ਰਾਪਤ ਹੋਇਆ ਸੀ। 2702 ਪੇਜਾਂ ਦਾ ਇਹ ਜਿਹੜਾ ਬਿੱਲ ਆ ਇਸ ਦੇ ਵਿੱਚ ਬਾਈਪਾਰਟੀਜ਼ਨ ਗਰੁੱਪ ਆਫ ਸੈਨੇਟ ਆ ਉਹਨਾਂ ਨੇ ਜਿਹੜਾ ਮਿਲ ਕੇ ਕੰਮ ਕੀਤਾ ਆ ਅਤੇ $1 ਟ੍ਰਿਲੀਅਨ ਦਾ ਇਹ ਇਨਫਰਾਸਟਰਕਚਰ ਬਿੱਲ ਤਿਆਰ ਹੋਇਆ ਹੈ ਜਿਸ ਦੇ ਵਿੱਚ $550 ਬਿਲੀਅਨ ਦੀ ਅੱਧੇ ਤੋਂ ਵੱਧ ਜਿਹੜੀ ਇਹ ਰਾਸ਼ੀ ਇਸ ਦੇ ਵਿੱਚ ਹੋਣੀ ਆ ਉਹ ਨਵੀਂ ਫੰਡਿੰਗ ਜਿਹੜੀ ਹੋਣੀ ਆ, ਜਿਸ ਦੇ ਵਿੱਚ ਆਪਾਂ ਬਾਰ-ਬਾਰ ਦੱਸਦੇ ਆ ਰਹੇ ਹਾਂ ਵੀ ਸੜਕਾਂ ਦੇ ਉੱਤੇ, ਪੁਲਾਂ ਦੇ ਉੱਤੇ, ਰੇਲਵੇ ਦੇ ਉੱਤੇ ਅਤੇ ਪਬਲਿਕ ਟਰਾਂਜ਼ਿਟ ਸਿਸਟਮਸ ਆ ਉਹਨਾਂ ਦੇ ਉੱਤੇ ਜਿਹੜਾ ਆ ਇਸ ਨੂੰ ਖਰਚਿਆ ਜਾਵੇਗਾ। ਸੋ ਬਰੋਡਬੈਂਡ ਦੇ ਲਈ, ਇੰਟਰਨੈਟ ਦੇ ਲਈ ਅਤੇ ਹੋਰ ਕਈ ਸਾਰੀਆਂ ਚੀਜ਼ਾਂ ਦੇ ਲਈ ਇਸ ਦੇ ਵਿੱਚ ਰਾਸ਼ੀ ਜਿਹੜੀ ਉਹ ਰੱਖੀ ਗਈ ਹੈਗੀ ਆ। ਸੋ ਬਾਈਪਾਰਟੀਜ਼ਨ ਜਿਹੜੇ ਇਹ ਸੈਨੇਟ ਦੇ ਨੈਗੋਸ਼ੀਏਟਰਸ ਆ ਅਤੇ ਵਾਈਟ ਹਾਊਸ ਆ ਇਹਨਾਂ ਦੋਨਾਂ ਦੇ ਦਰਮਿਆਨ ਜਿਹੜੀ ਆ ਆਲਰੇਡੀ ਸਮਝੌਤਾ ਇਸ ਚੀਜ਼ ਨੂੰ ਲੈ ਕੇ ਹੋ ਚੁੱਕਾ ਹੋਇਆ ਆ। ਪ੍ਰੈਜ਼ੀਡੈਂਟ ਬਾਈਡਨ 2022 ਦੀਆਂ ਇਲੈਕਸ਼ਨਸ ਤੋਂ ਪਹਿਲਾਂ ਆਪਣੇ ਜਿਹੜੇ ਵੋਟਰਸ ਆ ਜਾਂ ਸਮਰਥਕਸ ਆ ਉਹਨਾਂ ਨੂੰ ਕੁਛ ਦਿਖਾਉਣ ਦੇ ਲਈ ਆਪਣੇ ਏਜੰਡੇ ਦੇ ਤਹਿਤ ਇਹ ਚੀਜ਼ ਜਿਹੜੀ ਉਹ ਦਿਖਾਉਣ 'ਚ ਕਾਮਯਾਬ ਹੋਣਗੇ। ਜਦੋਂ ਇਹਨਾਂ ਨੇ ਸ਼ੁਰੂਆਤ ਕੀਤੀ ਸੀ ਹਰਜੋਤ ਸਿੰਘ ਜੀ $2.1 ਟ੍ਰਿਲੀਅਨ ਦਾ ਇਹਨਾਂ ਨੇ ਇਨਫਰਾਸਟਰਕਚਰ ਪਲਾਨ ਰੱਖਿਆ ਸੀ ਜਿਸ ਨੂੰ ਇਹਨਾਂ ਨੇ ਪਹਿਲਾਂ ਘਟਾ ਕੇ 1.3 ਤੇ ਵੀ ਲੈ ਆਂਦਾ ਅਤੇ ਫਿਰ ਹੁਣ ਆਖਿਰਕਾਰ ਉਸ ਤੋਂ ਜਿਹੜਾ ਉਹ ਘਟਾ ਕੇ ਇਹਨਾਂ ਨੇ $1 ਟ੍ਰਿਲੀਅਨ ਤੱਕ ਜਿਹੜੇ ਦੋਨੋਂ ਪਾਸਿਓਂ ਜਿਹੜੀ ਉਹ ਸਹਿਮਤੀ ਬਣੀ ਹੈਗੀ ਆ। ਜੀ, ਸੋ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵੱਲ ਆ। ਸਟਾਕ ਮਾਰਕੀਟ ਦੀ ਅਪਡੇਟ ਕਰੀਏ। ਜੀ, ਸਟਾਕ ਮਾਰਕੀਟ ਨੂੰ ਅਪਡੇਟ ਕਰਦੇ ਜਾਈਏ। ਅੱਜ ਇਸ ਵੀਕ ਦੀ ਸ਼ੁਰੂਆਤ ਦੇ ਵਿੱਚ ਡਾਓ ਜੋਨਸ ਸੋਮਵਾਰ ਨੂੰ 97 ਪੁਆਇੰਟ ਜਿਹੜਾ ਆ ਉਹ ਡਿੱਗ ਕੇ ਬੰਦ ਹੋਇਆ 34,838 ਦੇ ਉੱਤੇ। ਨੈਸਡੈਕ 8 ਪੁਆਇੰਟ ਵਧਿਆ 14,681। S&P 'ਚ 8 ਪੁਆਇੰਟ ਦੀ ਗਿਰਾਵਟ 4387 ਦੇ ਉੱਤੇ। 10 ਈਅਰ ਯੀਲਡ ਦੇ ਵਿੱਚ ਗਿਰਾਵਟ ਆਈ 1.17%। ਸੋਨੇ ਦਾ ਭਾਅ $1,814 ਪ੍ਰਤੀ ਆਊਂਸ ਅਤੇ ਬਿਟਕੋਇਨ ਦੀ ਕੀਮਤ 39,247 ਤੇ ਰਹੀ। $1 ਦੀ ਕੀਮਤ ਕੈਨੇਡਾ ਦੇ $1 ਤੇ 24 ਸੈਂਟ ਦੇ ਬਰਾਬਰ ਰਹੀ ਹੈ। $1 ਦੀ ਕੀਮਤ ਇੰਡੀਆ ਦੇ 74 ਰੁਪਏ ਤੇ 34 ਪੈਸੇ ਦੇ ਬਰਾਬਰ ਰਹੀ ਹੈ।
ਤੇ ਇੱਥੇ ਹੀ ਸਾਡਾ ਹੁਣ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਆ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਜਿਹੜਾ ਜੀ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਰਮਵੀਰ ਸਿੰਘ ਨੂੰ ਤੇ ਹਰਜੋਤ ਸਿੰਘ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਹੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ, ਸਤਿਕਾਰ, ਸਹਿਤ ਨਿੱਘੀ ਜਿਹੀ ਸਤਿ ਸ੍ਰੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ US।